ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਦੂਜਾ ਪੱਖ ਪ੍ਰੋਗਰਾਮ ਦੇ ਵਿੱਚ ਜੀ। ਤੇ ਮੇਰੇ ਨਾਲ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜੋ ਕਿ ਇਸ ਸਮੇਂ ਐਡੀਲੇਡ ਵਿੱਚ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਸਾਰੀ ਚੜ੍ਹਦੀ ਕਲਾ ਚ ਹੋਣਗੇ। ਬਰਾੜ ਸਾਹਿਬ, ਐਡੀਲੇਡ ਕਾਫੀ ਚੁੱਪ ਚਪੀਤਾ ਸੀ ਕੋਵਿਡ ਕੇਸਾਂ ਨੂੰ ਲੈ ਕੇ। ਹੁਣ ਇੱਕਦਮ ਹੀ ਜਦੋਂ ਚਾਰੇ ਪਾਸੇ ਜਦੋਂ ਸ਼ਾਂਤੀ ਹੋਈ ਆ ਜੀ, ਐਡੀਲੇਡ ਦੇ ਵਿੱਚ ਜਿਹੜੇ ਕੇਸਸ ਆ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਵਧਣੇ ਸ਼ੁਰੂ ਹੋ ਗਏ ਨੇ। 153 ਦੇ ਉੱਤੇ ਉਹ ਅੰਕੜਾ ਜਿਹੜੇ 24 ਘੰਟਿਆਂ ਦੇ ਵਿੱਚ ਜਿਹੜੇ ਰਿਕਾਰਡ ਕੀਤੇ ਗਏ ਨੇ ਕੇਸ ਜੀ, 153 ਕੇਸ ਸਾਹਮਣੇ ਆਏ ਨੇ। ਬਿਲਕੁਲ ਜੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜਾ ਬਾਰਡਰ ਆ ਸਾਊਥ ਆਸਟ੍ਰੇਲੀਆ ਦਾ ਬੜਾ ਸਟ੍ਰਿਕਟਲੀ ਬੰਦ ਰੱਖਿਆ ਗਿਆ ਤੇ ਉਹਦੇ ਕਰਕੇ ਸਾਊਥ ਆਸਟ੍ਰੇਲੀਆ ਚ ਗਿਣਤੀ ਆ ਜਿਹੜੀ ਇੱਕਾ ਦੁੱਕਾ ਰਹੀ ਤੇ ਅਸੀਂ ਸਾਰੇ ਜਿਹੜੇ ਕੋਵਿਡ ਦੌਰਾਨ ਸਿਰਫ ਦੋ ਵਾਰੀ ਇੱਕ ਵਾਰੀ 1 ਵੀਕ ਦਾ ਤੇ ਇੱਕ ਵਾਰੀ 2 ਦਿਨ ਦਾ ਲਾਕਡਾਊਨ ਚੱਲਿਆ। ਸੋ ਮੈਨੂੰ ਲੱਗਦਾ ਦੁਨੀਆ 'ਚ ਬਹੁਤ ਘੱਟ ਇਹੋ ਜਿਹੇ ਸ਼ਹਿਰ ਹੋਣਗੇ ਜਿੱਥੇ ਇੰਨੇ ਘੱਟ ਕੇਸਿਸ ਆਏ ਤੇ ਇੰਨਾ ਕੰਟਰੋਲਡ ਸੀ। ਪਰ ਜਦੋਂ ਕੰਟਰੋਲ ਕਰਦੇ ਕਰਦੇ ਕਹਿੰਦੇ ਨਹੀਂ ਹੁੰਦੇ ਜੇ ਪੰਜਾਬੀ ਭਾਸ਼ਾ 'ਚ, ਤਾਂ ਸਰਕਾਰਾਂ ਨੇ ਆਪਣਾ ਕੰਘਾ ਕਰਾ ਲਿਆ। ਖਾਸ ਕਰਕੇ ਸਾਊਥ ਆਸਟ੍ਰੇਲੀਆ ਗਵਰਨਮੈਂਟ ਨੇ ਆਪਣੀ ਬਹੁਤ ਸਪੋਰਟ ਕੀਤੀ, ਆਪਦਾ ਬਿਜ਼ਨਸ ਲੂਜ਼ ਕੀਤਾ, ਬਾਰਡਰ ਬੰਦ ਕਰਕੇ ਸਾਰਾ ਕੁਝ ਹੋਣ ਕਾਰਨ ਅਖੀਰ ਉਹਨਾਂ ਦੀ ਵੀ ਬੱਸ ਆ ਗਈ। ਕਿੰਨਾ ਚਿਰ ਉਹ ਸੁਪਰ ਐਨੂਏਸ਼ਨ ਦੇ ਪੈਸੇ ਕੱਢ ਲੋਕਾਂ ਨੂੰ ਦੇ ਸਕਦੇ ਸੀ। ਤਾਂ ਹੁਣ ਉਹਨਾਂ ਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਸੀ ਵੀ ਥੋੜੀ ਜਿਹੀ ਉਹ ਨਾ ਇੱਕ ਉਸ ਲੈਵਲ ਤੇ ਜਾਣਗੇ ਵੀ ਰਿਸਕ ਲੈਣ ਦੇ ਨੂੰ ਥੋੜਾ ਜਿਹਾ ਵੱਧ ਲੈਣ ਦੀ ਕੋਸ਼ਿਸ਼ ਕਰਨਗੇ ਰਿਸਕ ਨੂੰ। ਸੋ ਉਹ ਰਿਸਕ ਲੈਣ ਦੇ ਹੁਣ ਜਿਹੜੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ, ਬਾਰਡਰ ਖੋਲਦੇ ਆ। ਹੈਰਾਨੀ ਇਸ ਗੱਲ ਦੀ ਆ ਵੀ ਜਦੋਂ ਅੱਗੇ ਇੱਕ ਬਾਰਡਰ ਆਉਂਦਾ ਸੀ ਸ਼ਾਮ ਨੂੰ ਪ੍ਰੀਮੀਅਮ ਆ ਕੇ ਸਾਡਾ ਕਹਿ ਦਿੰਦਾ ਸੀ ਵੀ ਸਾਡੀਆਂ ਹੁਣ ਚੌਥਾ ਹੋ ਗਿਆ ਲਾਕਡਾਊਨ, ਹੁਣ 5ਵਾਂ ਲੈਵਲ ਹੋ ਗਿਆ, ਏਦਾਂ ਹੋ ਗਿਆ। ਪਰ ਅੱਜ ਜਿਹੜੀ ਹੁਣੇ ਇੱਕ ਪ੍ਰੀਮੀਅਰ ਦੀ ਈਮੇਲ ਆਈ ਆ ਤਾਂ ਉਹਨਾਂ ਚੋਂ ਕਹਿ ਰਹੇ ਆ ਵੀ ਸਮਾਂ ਦੀ ਹੋਰ ਵਧੀਆ ਉਹਨਾਂ ਨੇ ਖੁੱਲ੍ਹ ਦਿੱਤੀ। ਕਹਿੰਦੇ ਅੱਗੇ ਤਾਂ ਇਹ ਸੀ ਵੀ 24 ਘੰਟਿਆਂ ਦੇ ਵਿੱਚ ਤੁਹਾਡਾ ਕੋਵਿਡ ਟੈਸਟ ਹੋਇਆ ਹੋਣਾ ਚਾਹੀਦਾ ਸੀ ਸਾਊਥ ਆਸਟ੍ਰੇਲੀਆ ਚ ਆਉਣ ਤੋਂ ਪਹਿਲਾਂ, ਪਰ ਹੁਣ ਉਹ ਕਹਿੰਦੇ ਕੋਈ ਜ਼ਰੂਰੀ ਨਹੀਂ, 72 ਘੰਟੇ ਪਹਿਲਾਂ ਵੀ ਹੋਇਆ ਮੰਨਿਆ ਜਾਊਗਾ, ਤੁਹਾਨੂੰ ਇੱਥੇ ਆ ਕੇ ਕਰਾਉਣ ਦੀ ਲੋੜ ਵੀ ਨਹੀਂ, ਬਸ 72 ਘੰਟੇ ਜਿਹੜਾ ਨੈਗੇਟਿਵ ਦਾ ਦੇ ਦਿਓਗੇ ਆਲ ਗੁੱਡ ਆ। ਸੋ ਇਹਨੂੰ ਕਹਿੰਦੇ ਆ ਜੀ ਸਿਆਸਤ। ਇਹਨੂੰ ਕਹਿੰਦੇ ਆ ਜਿਹੜੀ ਜਦੋਂ ਤਾਂ ਥੋੜੀ ਜਿਹੀ ਗੱਲ ਸੀ ਨਾ, ਛੋਟੀ ਗੱਲ ਸੀ, ਉਹ ਤਾਂ ਡਰਾਮੇ ਵੱਡੇ ਕਰਕੇ ਉਹਨੂੰ ਭੂਤਾਂ ਦੀ ਲੱਕੜ ਬਣਾਇਆ ਗਿਆ ਵੀ ਇਹਦਾ ਭੂਤਾਂ ਦੀ ਲੱਕੜ ਆ, ਇਹਦੀਆਂ ਤਾਂ ਨਹੀਂ ਚਗਾਠਾਂ ਬਣ ਸਕਦੀਆਂ। ਬਚਪਨ ਚ ਸਟੋਰੀ ਸੁਣਦੇ ਆਏ ਆ ਵੀ ਕਹਿੰਦੇ ਹੁੰਦੇ ਆ ਵੀ ਜੇ ਮਿਸਤਰੀ ਦੀ ਇੱਛਾ ਨਾ ਹੋਵੇ ਕੋਈ ਚੀਜ਼ ਕਰਨ ਦੀ ਤਾਂ ਉਹਦੇ ਤੋਂ ਕੋਈ ਨਾ ਕੋਈ ਕੱਢ ਦਿੰਦਾ। ਮਿਸਤਰੀ ਨੂੰ ਘਰਦਿਆਂ ਨੇ ਬਹੁਤ ਕੋਸ਼ਿਸ਼ ਕੀਤੀ ਵੀ ਆਹ ਠੀਕ ਆ, ਇੰਜ ਹੋ ਜੂ ਇੰਜ ਹੋ ਜੂ, ਅਖੀਰ ਮਿਸਤਰੀਆਂ ਦਾ ਤਾਂ ਭੂਤਾਂ ਵਾਲੀ ਲੱਕੜ ਆ, ਇਹ ਤਾਂ ਭੂਤ ਵੱਸਦੇ ਆ। ਸੋ ਉਹ ਚੀਜ਼ ਸੀਗੀ। ਤੇ ਪਰ ਹੁਣ ਜਦੋਂ ਇਹਨਾਂ ਦੇ ਆਪ ਦੀਆਂ ਮਜਬੂਰੀਆਂ ਬਣ ਗਈਆਂ ਤੇ ਹੁਣ 153 ਕੇਸਾਂ ਦੇ ਬਾਅਦ ਵੀ ਪ੍ਰੀਮੀਅਰ ਆ ਕੇ ਕਹਿ ਰਹੇ ਆ ਸਾਡੇ ਵੀ ਭਾਈ ਕੋਈ ਚੱਕਰ ਨਹੀਂ, ਤੁਹਾਨੂੰ ਹੋਰ ਅਸੀਂ ਬਾਰਡਰ ਖੋਲੋ, ਤੁਸੀਂ ਆਓ ਜਾਓ, ਬਾਹਰੋਂ ਪੈਸਾ ਲਿਆਓ ਸਾਡੇ ਕੋਲੇ। ਜੀ, ਗੱਲ ਕਰਦੇ ਹਾਂ ਜੀ ਨਿਊ ਸਾਊਥ ਵੇਲਜ਼ ਦੀ 3000 ਕੇਸ ਰਿਕਾਰਡ ਕੀਤੇ ਗਏ ਨੇ ਜੀ ਅੱਜ 24 ਘੰਟਿਆਂ ਦੇ ਵਿੱਚ ਤੇ ਕੁਇਨਜ਼ਲੈਂਡ ਦੇ ਵਿੱਚ ਵੀ 86 ਕੇਸ ਆ ਚੁੱਕੇ ਨੇ। ਪਰ ਜਿਹੜੀ ਤੁਸੀਂ ਜਿਵੇਂ ਗੱਲ ਕੀਤੀ ਆ ਜੀ ਬਾਰਡਰ ਬੰਦ ਨਾ ਹੋਣ ਦੀ, ਓਪਨ ਰਹਿਣਗੇ ਉਸੇ ਤਰੀਕੇ ਨਾਲ। ਸਕੌਟ ਮੋਰਿਸਨ ਨੇ ਵੀ ਕਿਹਾ ਹੈ ਜੀ ਕਿ ਹੁਣ ਜਿਹੜਾ ਆਸਟ੍ਰੇਲੀਆ ਹੈਗਾ ਬਾਰਡਰ ਓਪਨ ਕਰਕੇ ਰੱਖੇਗਾ, ਕਲੋਜ਼ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਹੀ ਬਹੁਤ ਘਾਟਾ ਸਹਿ ਚੁੱਕਿਆ। ਤੇ ਨਾਲ ਹੀ ਜਿੰਨੇ ਵੀ ਜਿਹੜੇ ਆਲੇ ਦਾਲੇ ਲੋਕੀ ਫਸੇ ਹੋਏ ਨੇ ਇੰਟਰਨੈਸ਼ਨਲ ਜਾਂ ਆਪਣਾ ਓਵਰਸੀਜ਼ ਜਿਹੜੇ ਬੈਠੇ ਨੇ, ਉਹਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵੀ ਲਾਸ ਹੋ ਰਿਹਾ। ਸੋ ਉਹਨਾਂ ਨੂੰ ਵੀ ਆਸਟ੍ਰੇਲੀਆ ਆਉਣ ਜਾਣ ਦਾ ਹੱਕ ਹੈ। ਸੋ ਅਜਿਹੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੈਨਿਕ ਕਰਨ ਦੀ ਲੋੜ ਨਹੀਂ ਹੈ। ਓਮੀਕਰੋਨ ਦਾ ਜਿਹੜਾ ਖਤਰਾ ਉਹ ਉਹਨਾਂ ਨੇ ਮਾਈਲਡ ਦੱਸਿਆ ਹੈ ਕਿ ਵੱਧਦਾ ਬਹੁਤ ਤੇਜ਼ੀ ਦੇ ਨਾਲ ਆ, ਪਰ ਇਹਨਾਂ ਦੀ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਆ। ਤੇ ਇੱਕ ਬਰਾੜ ਸਾਹਿਬ ਹੋਰ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗੀ ਕਿ ਮੈਂ ਖਬਰਾਂ ਪੜ੍ਹੀਆਂ ਜੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ 3 ਲੋਕੀ ਹੈਗੇ ਨੇ ਜੀ, ਇੱਕ ਬੱਚਾ ਉਹਨਾਂ ਦੇ ਵਿੱਚ ਸ਼ਾਮਲ 12 ਸਾਲਾਂ ਦਾ, ਇੱਕ 26 ਸਾਲਾਂ ਦਾ ਜੀ, ਇੱਕ ਹੈਗਾ 70 ਸਾਲਾਂ ਦਾ। ਜਿਵੇਂ ਹੀ ਉਹਨਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ ਹੈ ਜੀ ਫਾਈਜ਼ਰ ਦੀ, ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਹੈ। ਸੋ ਅਜੇ ਜਾਂਚ ਪੜਤਾਲ ਚੱਲ ਰਹੀ ਹੈ। ਪਹਿਲਾਂ ਵੀ ਪਿੱਛੇ ਜੇ ਖਬਰਾਂ ਸੁਣੀਆਂ ਸੀ, ਐਸਟਰਾਜੈਨੇਕਾ ਦੀਆਂ ਖਬਰਾਂ ਸੁਣੀਆਂ ਸੀਗੀਆਂ ਕਿ ਜਦੋਂ ਵੱਡੀ ਉਮਰ ਦੇ ਐਸਟਰਾਜੈਨੇਕਾ ਲੱਗਦਾ ਜਾਂ ਕਿਸੇ ਨੂੰ ਮਾੜੀ ਮੋਟੀ ਬਿਮਾਰੀ ਹੁੰਦੀ ਹੈ ਤਾਂ ਉਹ ਖੂਨ ਦੇ ਥੱਦੇ, ਜਿਹਨੂੰ ਆਪਾਂ ਬਲੱਡ ਕਲੌਟਸ ਕਹਿ ਦਿੰਦੇ, ਉਹ ਬਣ ਜਾਂਦੇ ਨੇ। ਪਰ ਹੁਣ ਜਦੋਂ ਫੋਰਸ ਕੀਤਾ ਜਾ ਰਿਹਾ ਲੋਕਾਂ ਨੂੰ ਦਵਾਈ ਲੈਣ ਲਈ ਕਿ ਇਹੀ ਹੱਲ ਹੈ, ਵੈਕਸੀਨੇਸ਼ਨ ਹੀ ਹੱਲ ਹੈ, ਇਸ ਤੋਂ ਬਾਅਦ ਹੋਰ ਕੁਝ ਨਹੀਂ। ਈਵਨ ਸਾਡੇ ਤਾਂ ਕੁਇਨਜ਼ਲੈਂਡ ਦੇ ਵਿੱਚ ਜੀ ਜੇਕਰ ਤੁਸੀਂ ਵੈਕਸੀਨੇਸ਼ਨ ਨਹੀਂ ਲਈ ਹੈ ਜੀ, ਇੰਨਾ ਕੁ ਜ਼ਿਆਦਾ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਨੇ ਕਿ ਤੁਹਾਨੂੰ ਗਲ ਗੁੱਠਾ ਦੇਣਾ ਹੀ ਪੈਣਾ, ਤੁਹਾਨੂੰ ਆਉਣਾ ਹੀ ਪੈਣਾ ਟੀਕਾ ਲਗਵਾਉਣ ਲਈ। ਸੋ ਤੁਹਾਡੇ ਕੋਲ ਚੋਇਸ ਹੈ ਨਹੀਂ ਆ। ਸੋ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਹਾਂ ਜੀ। ਸੋ 3 ਮੌਤਾਂ ਉੱਥੇ ਰਿਕਾਰਡ ਕੀਤੀਆਂ ਗਈਆਂ ਜੀ। ਬਿਲਕੁਲ ਜੀ, ਇਹ ਬੜੀ ਚਿੰਤਾ ਦੀ ਗੱਲ ਆ। ਵੈਸੇ ਇਹ ਅੱਜ ਨਹੀਂ, ਸ਼ੁਰੂ ਤੋਂ ਜਿਵੇਂ ਤੁਸੀਂ ਦੱਸਿਆ ਐਸਟਰਾਜਨ ਨਾਲ ਤਾਂ ਹੋ ਰਹੀ ਸੀ ਇਹ ਗੱਲ, ਪਰ ਫਰੇਜ਼ਰ ਨਾਲ ਲੋਕ ਥੋੜੀ ਜਿਹੀ ਸੇਫ ਫੀਲ ਕਰ ਰਹੇ ਸੀ ਵੀ ਇਹ ਦਵਾਈ ਕਿਤੇ ਨਾ ਕਿਤੇ ਥੋੜੀ ਜਿਹੀ ਸੇਫ ਆ। ਜੇਕਰ ਜਿਹੜੀ ਹੁਣ ਜਾਂਚ ਦੇ ਵਿੱਚ ਨਿਕਲ ਕੇ ਆਉਂਦਾ ਤਾਂ ਲੋਕਾਂ ਦਾ ਜਿਹੜਾ ਸਹਿਮ ਆ ਹੋਰ ਵੱਧ ਜਾਊਗਾ।
ਪਰ ਮੈਨੂੰ ਲੱਗਦਾ ਵੀ ਇੱਕ ਹੋਰ ਤੋੜ ਜਿਹੜੀ ਉਮੀਦ ਸੀ ਦਸੰਬਰ ਦੇ ਵਿੱਚ, ਜਿਹੜਾ ਇੱਕ ਹੋਰ ਵੈਕਸੀਨੇਸ਼ਨ ਦੀ ਆਉਣ ਦੀ ਉਮੀਦ ਸੀ, ਫਿਰ ਲੋਕ ਉਹਦੇ ਤੇ ਆਸ ਬੰਨਣਗੇ, ਕਿਉਂਕਿ ਹੁਣ ਤੱਕ ਇਹਨਾਂ ਦੋਨਾਂ ਚੋਂ ਇਹ ਚੰਗੀ ਸੀ। ਪਰ ਜੇ ਇਹਦੇ ਨਾਲ ਵੀ ਮੌਤ ਹੋਈ ਆ ਤਾਂ ਕਿਤੇ ਨਾ ਕਿਤੇ ਰਿਸਕ ਤਾਂ ਹੈਗਾ। ਪਰ ਜੇ ਦੇਖਿਆ ਜਾਵੇ ਦੁਨੀਆ ਭਰ ਦੇ ਵਿੱਚ ਅਸੀਂ ਕਈ ਚੀਜ਼ਾਂ ਨਾ ਕਰ ਲੈਂਦੇ ਆ ਗੱਲਾਂ, ਸਾਨੂੰ ਵੀ ਮੌਤ ਦਾ ਦਰ, ਕੋਈ ਕਹਿੰਦਾ ਕਾਸਟੀ ਨਾਲ ਵੱਧਦਾ, ਕੋਈ ਕਹਿੰਦਾ ਕੈਂਸਰ ਨਾਲ ਵੱਧਦਾ, ਕੋਈ ਕਹਿੰਦਾ ਰੋਡ ਐਕਸੀਡੈਂਟ ਵੱਧਦਾ। ਪਰ ਜਦੋਂ ਤੁਸੀਂ ਓਵਰਆਲ ਦੁਨੀਆ ਦੇ ਅੰਕੜੇ ਦੇਖਦੇ ਹੋ ਤਾਂ ਕੋਵਿਡ ਨਾਲ ਹੋਈਆਂ ਮੌਤਾਂ ਦੀ ਗਿਣਤੀ ਉਨੀ ਵੱਧ ਨਹੀਂ ਹੈ। ਤੇ ਇਵੇਂ ਜੀ ਕਿ ਹੁਣ ਜੇ ਅਸੀਂ ਗੱਲ ਕਈ ਵਾਰੀ ਕਹਿੰਦੇ ਵੀ ਜਹਾਜ਼ ਬਹੁਤ ਰਿਸਕੀ ਚੀਜ਼ ਆ, ਜਹਾਜ਼ ਦਾ ਹਾਦਸਾ ਵਾਪਰਦਾ ਕੋਈ ਨਹੀਂ ਬਚਦਾ, ਪਰ ਤੁਸੀਂ ਪਰਸੈਂਟੇਜ ਦੇਖੋ ਨਾ, ਕਿੰਨੇ ਪਰਸੈਂਟੇਜ ਹਾਦਸੇ ਵਾਪਰਦੇ ਆ। ਜਦੋਂ ਤੁਸੀਂ ਰੋਡ ਦੇ ਉੱਤੇ ਚੱਲਦੇ ਹੋ ਤਾਂ ਉਦੋਂ ਕਿਤੇ ਵੱਧ ਰਿਸਕ ਆ, ਜਹਾਜ਼ ਦੇ ਉੱਤੇ ਤਾਂ ਇੱਕਾ ਦੁੱਕਾ ਸਾਲਾਂ ਬੱਧੀ ਇੱਕ ਘਟਨਾ ਹੁੰਦੀ ਆ, ਸੇਫ ਉਦੋਂ ਵੱਧ। ਪਰ ਇਹ ਚੀਜ਼ ਇੱਥੇ ਆ ਜੀ, ਇੱਥੇ ਨਾ ਹੁਣ ਜੇ ਕਰ ਦੇਖਿਆ ਜਾਵੇ ਤਾਂ ਹੋ ਸਕਦਾ ਹਰ ਸਰੀਰ ਦਾ ਆਪਣਾ ਇੱਕ ਸਟਰਕਚਰ ਆ, ਹਰ ਸਰੀਰ ਦੇ ਵਿੱਚ ਆਪਣਾ ਇੱਕ ਉਹਦਾ ਇਮਿਊਨ ਸਿਸਟਮ ਆ, ਤੇ ਹੋ ਸਕਦਾ ਕੋਈ ਇਹ ਜਿਹਾ ਕਾਰਨ ਹੋਵੇ, ਕੋਈ ਸੰਯੋਗ ਬਣ ਗਿਆ ਹੋਵੇ ਇੱਕਦਮ 3 ਮੌਤਾਂ ਹੋਣ ਦਾ। ਪਰ ਨਹੀਂ ਤਾਂ ਓਵਰਆਲ ਹੁਣ ਦੁਨੀਆ ਦੀ ਦੇਖੋ, ਬਾਹਲਾ ਨਹੀਂ ਤਾਂ ਕਹਿੰਦੇ ਅੱਧੀ ਤੋਂ ਵੱਧ ਆਬਾਦੀ ਨੇ ਜਿਹੜੀ ਇੰਜੈਕਸ਼ਨ ਲਵਾ ਲਏ ਆ, ਤੇ ਉਹਦੇ ਚ ਕਿੰਨੀ ਕੁ ਪਰਸੈਂਟੇਜ ਨਿਕਲ ਕੇ ਆਈ ਆ ਉਹ ਸਾਰਿਆਂ ਨੂੰ ਪਤਾ। ਉਦੋਂ ਵੱਧ ਤਾਂ ਕੋਵਿਡ ਦੇ ਹੌਲੇ ਨਾਲ ਤੇ ਡਰ ਨਾਲ ਲੋਕਾਂ ਦੀ ਮੌਤ ਹੋਈ ਆ ਜੀ। ਕੋਵਿਡ ਦੀ ਗੱਲ ਕੀਤੀ ਜਾ ਰਹੀ ਹੈ, ਬਰਾੜ ਸਾਹਿਬ ਆਪਣੇ ਕਿਸਾਨ ਜਿਹੜੇ ਸਨ ਦਿੱਲੀ ਦੇ ਵਿੱਚ ਧਰਨਿਆਂ ਦੇ ਵਿੱਚ 1 ਸਾਲ ਦਾ ਅਰਸਾ ਉੱਥੇ ਪੂਰਾ ਬੈਠੇ ਰਹੇ ਨੇ, ਜਦਕਿ ਉਦੋਂ ਪੀਕ ਤੇ ਸੀ ਕੋਵਿਡ-19 ਦੀ ਜਦੋਂ ਸਿਚੁਏਸ਼ਨ ਸੀ, ਤਾਂ ਭਾਰਤ ਸਰਕਾਰ ਨੇ ਹਰ ਇੱਕ ਪਾਸੇ ਲੋਕਡਾਊਨ ਲਗਾਇਆ ਹੋਇਆ ਸੀਗਾ, ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਧਰਨਾ ਚੁੱਕਿਆ ਜਾਵੇ ਫਟਾਫਟ, ਕਿਉਂਕਿ ਕੋਵਿਡ-19 ਦੇ ਫੈਲਣ ਦਾ ਬਹੁਤ ਜ਼ਿਆਦਾ ਖਤਰਾ। ਸੋ ਵੱਡੀ ਮਿਸਾਲ ਜਿਹੜੇ ਕਿਸਾਨ ਬਣੇ ਨੇ ਜੀ, ਉੱਥੇ ਹੀ ਡਟੇ ਰਹੇ ਨੇ, ਅੜੇ ਰਹੇ ਨੇ, ਔਰ ਉੱਥੇ ਕੋਈ ਅਜਿਹੀ ਘਟਨਾ ਨਹੀਂ ਸੁਣੀ ਕਿ ਕਿਸਾਨਾਂ ਨੂੰ ਉੱਥੇ ਕੋਵਿਡ ਹੋ ਗਿਆ, ਜਦ ਕਿ ਉਹ ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ ਆ ਜਾ ਰਹੇ ਸਨ, ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰ ਰਹੇ ਸਨ, ਉਹ ਇੱਕ ਦੂਜੇ ਦੇ ਸੰਪਰਕ ਵਿੱਚ ਆ ਰਹੇ ਸਨ। ਸੋ ਇਹ ਕਿਹੋ ਜਿਹੀਆਂ ਗੱਲਾਂ ਨੇ, ਜਾਂ ਤਾਂ ਸਰਕਾਰ ਵੱਲੋਂ ਇਹ ਚੀਜ਼ਾਂ ਫੈਲਾਈਆਂ ਜਾ ਰਹੀਆਂ ਨੇ ਜੀ, ਹਕੀਕਤ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਨੇ, ਹਊਆ ਬਣਾ ਦਿੱਤਾ ਗਿਆ, ਲੋਕਾਂ ਨੂੰ ਇੱਕ ਸਹਿਮ ਦੇ ਮਾਹੌਲ ਦੇ ਵਿੱਚ ਪਾ ਦਿੱਤਾ ਗਿਆ। ਦੇਖੋ, ਇੱਕ ਦੁਨੀਆ ਦਾ ਇੱਕ ਅਸੂਲ ਆ ਜੀ, ਦੁਨੀਆ ਜੇ ਕਿਸੇ ਚੀਜ਼ ਨੂੰ ਭੰਡਣ ਤੇ ਆ ਜਾਏ ਤਾਂ ਉਹ ਇੰਨਾ ਕੁ ਭੰਡਦੀ ਹੈ ਜਿੰਨੀ ਉਹ ਚੀਜ਼ ਬੁਰੀ ਨਹੀਂ ਹੁੰਦੀ, ਤੇ ਜੇ ਕਿਸੇ ਨੂੰ ਸੁਣਾਉਣ ਤੇ ਆ ਜਾਏ ਉਹਨੂੰ ਇੰਨਾ ਕੁ ਸਲਾਹ ਆਉਂਦੀ ਆ ਜਿੰਨੀ ਉਹ ਚੰਗੀ ਨਹੀਂ ਹੁੰਦੀ। ਸੋ ਇਸ ਕਰਕੇ ਇਹ ਤਾਂ ਬਸ ਇੱਕ ਜਿਹੜੀ ਇੱਕ ਮੂੰਹ ਤੋਂ ਦੂਜੇ ਮੂੰਹ ਤੇ ਗੱਲ ਵੱਧਦੀ ਡਰਾਵੇ ਦਾ ਵੱਧ ਹੋ ਗਿਆ ਸੀ। ਤੇ ਜਿਵੇਂ ਜਿਵੇਂ ਪੜ੍ਹਾਈ ਲਿਖਾਈ ਦਾ ਫਰਕ ਸੀ, ਜਿਹੜੇ ਮੁਲਕਾਂ 'ਚ ਪੜ੍ਹਾਈ ਲਿਖਾਈ ਸੀਗੀ ਉਹ ਮੁਲਕਾਂ 'ਚ ਉਨਾ ਡਰ ਨਹੀਂ ਫੈਲਿਆ ਜਿੰਨਾ ਅਨਪੜ੍ਹ ਮੁਲਕਾਂ 'ਚ ਫੈਲਿਆ। ਤੇ ਅਨਪੜ੍ਹ ਮੁਲਕਾਂ ਦੇ ਵਿੱਚ ਫਿਰ ਜੋ ਕਿਸਾਨ ਅੰਦੋਲਨ ਵੇਲੇ ਲੋਕਾਂ ਨੇ ਜਾਗਰਤੀ ਦਿਖਾਈ ਤੇ ਪਰਵਾਹ ਨਹੀਂ ਮੰਨੀ, ਤਾਂ ਉਹ ਤੁਹਾਡੇ ਸਾਹਮਣੇ ਨਤੀਜੇ ਕੁਛ ਨਹੀਂ ਵਾਪਰਿਆ। ਸੋ ਕੁੱਲ ਮਿਲਾ ਕੇ ਜਿਹੜਾ ਮੇਰਾ ਇਹ ਮੰਨਣਾ ਵੀ ਜਿਹੜੀ ਮੌਤਾਂ ਦੀ ਗਿਣਤੀ ਹੋਈ ਆ ਜਾਂ ਜਿਹੜਾ ਕੁਝ ਹੋਇਆ ਉਹ ਡਰ ਨਾਲ ਜ਼ਿਆਦਾ ਹੋਇਆ। ਜਿਹੜੇ ਬੰਦਿਆਂ ਨੇ ਇਹਦੇ ਨਾਲ ਫਾਈਟ ਕੀਤੀ, ਜਿਵੇਂ ਅਸੀਂ ਕੈਂਸਰ ਦੇ ਮਾਮਲੇ 'ਚ ਵੀ ਕਹਿੰਦੇ ਆ ਵੀ ਇੱਥੇ ਕੈਂਸਰ ਨੂੰ ਗੋਰਿਆਂ ਨੂੰ ਪੁੱਛੀਏ ਤਾਂ ਬਲੱਡੀ ਕੈਂਸਰ ਕਹਿੰਦੇ ਆ ਵੀ ਬਲੱਡੀ ਕੈਂਸਰ ਨਾਲ ਮੈਂ ਫਾਈਟ ਕਰੂੰਗਾ, ਉਹਨਾਂ ਦਾ ਇਹ ਸ਼ਬਦ ਹੁੰਦਾ ਪਹਿਲਾਂ। ਤੇ ਸਾਡੇ ਨਾਂ ਲੈਣਾ ਵੀ ਕਹਿੰਦੇ ਨੇੜੇ ਤੇੜੇ ਦੇ ਪਿੰਡਾਂ 'ਚ ਵੀ ਨਾਂ ਨਾ ਲਿਓ ਜੀ, ਤਾਂ ਦੂਜੀ ਬਿਮਾਰੀ ਐ ਕਹਿਣਗੇ, ਨਾਂ ਲੈਣ ਤੋਂ ਵੀ ਡਰਦੇ ਆ ਸਾਡੇ। ਸੋ ਇਹ ਕਿਤੇ ਨਾ ਕਿਤੇ ਫਰਕ ਹੈਗਾ ਗੱਲ ਦਾ। ਜੀ ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਸਿਆਸਤ ਜਿਵੇਂ ਹੀ ਭਖੀ ਹੈ ਜੀ, ਨਾਲ ਹੀ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸ਼ੁਰੂ ਹੋਇਆ। ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ, ਹੁਣੇ ਰੀਸੈਂਟਲੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਖੁਲਾਸਾ ਕੀਤਾ ਹੈ ਜੀ ਕਿ ਇਸ ਜਿਹੜਾ ਇਨਸਾਨ ਉਹਨੂੰ ਪਹਿਲਾਂ ਵੀ ਕਮੇਟੀ ਵੱਲੋਂ ਰੋਕਣ ਦੀ, ਇੱਥੇ ਜਿਹੜੇ ਸੇਵਾਦਾਰ ਸਨ ਉਹ ਕੋਸ਼ਿਸ਼ ਕਰ ਰਿਹਾ ਸੀ ਅੰਦਰ ਵੜਨ ਦੀ, ਪਰ ਉਹਨੂੰ ਰੋਕਿਆ ਗਿਆ। ਪਰ ਜਿਵੇਂ ਹੀ ਉਹਨਾਂ ਸੇਵਾਦਾਰਾਂ ਦੀ ਡਿਊਟੀ ਚੇਂਜ ਹੋਈ ਤਾਂ ਦੂਜੇ ਸੇਵਾਦਾਰਾਂ ਨੂੰ ਝਕਾਨੀ ਦੇ ਕੇ ਅੰਦਰ ਚਲੇ ਗਿਆ, ਤੇ ਉਹਨਾਂ ਨੇ ਕਿਹਾ ਕਿ ਇਸ ਪਿੱਛੇ ਵੱਡੀ ਸਾਜ਼ਿਸ਼ ਹੈ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਨੂੰ ਕਮਾਂਡਰ ਟ੍ਰੇਨਿੰਗ ਦਿੱਤੀ ਹੋਈ ਲੱਗਦੀ ਸੀ। ਬਿਲਕੁਲ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਦੁਨੀਆ ਨੇ ਦੇਖਿਆ ਇਸ ਵਾਰ ਵਰਤਾਰਾ। ਪਹਿਲਾਂ ਤਾਂ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦਿਆਂ ਜੀ, ਲੋਕ ਨਾ ਸੋਸ਼ਲ ਮੀਡੀਆ ਤੇ ਖਾਸ ਕਰਕੇ ਜਿਹੜੇ ਬੁੱਧੀਜੀਵੀ ਬੈਠੇ ਆ, ਉਦੋਂ ਵੱਧ ਉਹਨਾਂ ਨੇ ਜਿਹੜੀ ਮੰਦੀ ਭਾਸ਼ਾ, ਮੰਦੀਆਂ ਗੱਲਾਂ, ਮੰਦੇ ਬੋਲ ਬੋਲੇ ਆ। ਇਸ ਕਰਕੇ ਮੈਂ ਉਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਕਿਤੇ ਤਾਂ ਥੋੜਾ ਜਿਹਾ ਠਰਮਾ ਵਰਤ ਲਿਆ ਕਰੋ, ਕਿਤੇ ਤਾਂ ਮਾੜੀ ਜੀ ਭਾਸ਼ਾ ਚੰਗੀ ਰੱਖ ਲਿਆ ਕਰੋ। ਦੇਖੋ, ਜਿਹੜੀ ਬੇਅਦਬੀ ਆ, ਬੇਅਦਬੀ ਦੇ ਮਾਮਲੇ ਦੇ ਵਿੱਚ ਸਾਰੇ ਅਸੀਂ ਮੀਡੀਆ ਚਲਾਉਣੇ ਆ। ਮੀਡੀਆ ਦਾ ਕੀ ਮਤਲਬ ਆ? ਮੀਡੀਆ ਦਾ ਮਤਲਬ ਉਹਦੇ ਪੱਖ ਦਿਖਾਉਣਾ, ਡਿਸੀਜਨ ਮੇਕਰ ਨਹੀਂ ਹੈ ਮੀਡੀਆ, ਉਹਦਾ ਡਿਸੀਜਨ ਨਹੀਂ ਸੁਣਾ ਸਕਦਾ। ਹੁਣ ਪਹਿਲਾਂ ਜਿਹੜਾ ਦਿੱਲੀ ਦੇ ਵਿੱਚ ਕਾਂਡ ਹੋਇਆ, ਇੱਕ ਵੱਖਰਾ ਕਾਂਡ ਸੀ, ਉਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਸੀ ਵੀ ਕਿਹੜੇ ਗ੍ਰੰਥ ਦੀ ਬੇਅਦਬੀ ਹੋਈ ਆ, ਕਦੋਂ ਕੀਤੀ ਆ, ਕਿਵੇਂ ਕੀਤੀ ਆ। ਚਲੋ ਸ਼ੰਕਾ ਸੀਗੀ ਤੇ ਉਹਦੇ 'ਚ ਅਸੀਂ ਵੀ ਨਿੰਦਿਆ ਕੀਤੀ, ਇੱਕ ਤਰੀਕੇ ਨਾਲ ਕਿਹਾ ਵੀ ਬਈ ਏਦਾਂ ਨਹੀਂ ਹੋਣਾ ਚਾਹੀਦਾ ਸੀ ਵੀ ਜਿਹੜਾ ਉਹਨੂੰ ਸਜ਼ਾ ਦਿੱਤੀ ਗਈ। ਪਰ ਇਸ ਵਾਰ ਹੁਣ ਦੱਸੋ ਕਿਹੜਾ ਪਰਦਾ ਰਹਿ ਗਿਆ? ਕਿਹੜੀ ਗੱਲ ਆਪਾਂ ਕਹਿ ਸਕਦੇ ਹਾਂ ਵੀ ਐ ਤਾਂ ਹੋਇਆ ਹੀ ਨਹੀਂ?
ਹਰ ਬੰਦੇ ਨੇ ਲਾਈਵ ਟੈਲੀਕਾਸਟ ਦੇਖਿਆ ਉਹਦਾ ਵੀ ਉਹਨੇ ਕਿਵੇਂ ਅਟੈਕ ਕੀਤਾ, ਕਿੰਨਾ ਉਹ ਪਰਪੱਕ ਹੋ ਕੇ ਆਇਆ ਸੀ, ਕਿੰਨੀ ਫੁਰਤੀ ਨਾਲ ਉਹ ਗਿਆ, ਉਹਦਾ ਮੇਨ ਮਕਸਦ ਕੀ ਸੀ। ਜਦੋਂ ਇਹ ਜਿਹੀਆਂ ਚੀਜ਼ਾਂ ਟੇਬਲ ਤੇ ਬਣਾਈਆਂ ਜਾਂਦੀਆਂ ਨਾ, ਟੇਬਲ ਦੇ ਉੱਤੇ ਦੁਸ਼ਮਣ ਇੱਕ ਚੀਜ਼ ਦੇਖਦਾ ਵੀ ਮੇਰੇ ਜਿਹਦੇ ਨਾਲ ਮੈਂ ਇਹ ਲੜਨ ਜਾ ਰਿਹਾ ਉਹਦੀ ਸਭ ਤੋਂ ਵੱਧ ਦੁੱਖ ਦਾ ਪੁਆਇੰਟ ਕਿਹੜਾ, ਸਭ ਤੋਂ ਸੈਂਸਿਟਿਵ ਪੁਆਇੰਟ ਕਿਹੜਾ। ਤਾਂ ਉਹਨਾਂ ਨੇ ਜਿਹੜੀ ਇਹਦੇ ਪੰਜਾਬ ਜੇ ਕੱਲੇ ਸਿੱਖਾਂ ਦਾ ਨਹੀਂ ਕਹੂੰਗਾ ਮੈਂ, ਸਿੱਖਾਂ ਦੀ ਤਾਂ ਚਲੋ ਸਾਡੇ ਤਾਂ ਗੁਰੂ ਸਾਹਿਬਾਨ ਤਾਂ ਹੈਗੇ ਹੀ, ਪਰ ਉਹ ਤਾਂ 4 ਦਰਵਾਜ਼ੇ ਆ ਉਹਦੇ ਤੇ ਕਿਤੇ ਸਿੱਖ ਦਾਵਾ ਕਰ ਹੀ ਨਹੀਂ ਸਕਦੇ। ਤਾਂ ਗੁਰੂ ਸਾਹਿਬ ਨੇ 4 ਵਰਗਾਂ ਦਾ ਸਾਂਝਾ ਕਿਹਾ ਉਹਨੂੰ, ਉੱਥੇ ਹਰ ਬੰਦੇ ਨੂੰ, ਉੱਥੇ ਲੱਖਾਂ ਬੰਦਿਆਂ ਨੂੰ ਰੋਜ਼ ਸਰਵਾਈਵ ਕੀਤਾ ਜਾਂਦਾ, ਕਦੇ ਨਹੀਂ ਕਿਸੇ ਤੋਂ ਪੁੱਛਿਆ ਜਾਂਦਾ ਵੀ ਤੂੰ ਕਿਹੜੀ ਕਮਿਊਨਿਟੀ ਤੋਂ ਬਿਲੋਂਗ ਕਰਦਾ। ਸੋ ਕਹਿਣ ਦਾ ਭਾਵ ਹੈ ਵੀ ਉਹ ਥਾਂ ਚੁਣਿਆ ਜਿੱਥੇ ਉਹਨਾਂ ਨੂੰ ਪਤਾ ਸੀ ਵੀ ਇਹ ਟੌਪ ਪੁਆਇੰਟ ਆ, ਇਹਨੂੰ ਜੋ ਛੇੜਾਂਗੇ ਤੇ ਸਾਡਾ ਮਕਸਦ ਹੱਲ ਹੋਊਗਾ। ਹੁਣ ਕੱਲ ਮੈਨੂੰ ਕੋਈ ਬੰਦਾ ਮੈਸੇਜ ਕਰ ਰਿਹਾ, ਕਹਿੰਦਾ ਦੁਨੀਆ ਦੀ ਕੋਈ ਅਦਾਲਤ ਨਹੀਂ ਹੈ ਜਿਹੜੀ ਇੱਕ ਸ਼ੱਕ ਦੇ ਆਧਾਰ ਦੇ ਉੱਤੇ ਕਿਸੇ ਨੂੰ ਸਜ਼ਾ ਸੁਣਾਵੇ। ਮੈਂ ਕਿਹਾ ਦੇਖੋ, ਅਸੀਂ ਹਰ ਰੋਜ਼ ਇੱਕ ਗੱਲ ਬੋਲਦੇ ਹਾਂ ਵੀ ਪੁਲਿਸ ਆਖ ਦਿੰਦੀ ਹੈ ਵੀ ਹਜੇ ਤੱਕ ਵਾਪਰਿਆ ਤਾਂ ਨਹੀਂ ਕੁਛ, ਹਜੇ ਤੱਕ ਕਤਲ ਤਾਂ ਨਹੀਂ ਹੋਇਆ, ਤੇ ਫਿਰ ਅਸੀਂ ਕਾਰਵਾਈ ਕਰੀਏ। ਤਾਂ ਅਸੀਂ ਉਸ ਨੂੰ ਨਿੰਦਦੇ ਭੰਡਦੇ ਹਾਂ ਵੀ ਤੁਸੀਂ ਕਤਲ ਹੋਣਾ ਚਾਹੁੰਦੇ ਹੋ, ਤੁਸੀਂ ਇੱਥੇ ਕੁਝ ਕਿਸੇ ਦੀ ਜਾਣ ਤੋਂ ਬਾਅਦ ਐਕਸ਼ਨ ਚਾਹੋਗੇ। ਤੇ ਉਹੀ ਗੱਲ ਸੀ, ਜੇਕਰ ਉਹ ਮਿਆਨ ਚੋਂ ਕਿਰਪਾਨ ਕੱਢ ਲੈਂਦਾ, ਉੱਥੇ ਸਿੰਘ ਇੰਨੇ ਐਕਟਿਵ ਨਾ ਹੁੰਦੇ, ਤਾਂ ਉਹਦਾ ਮਕਸਦ ਕੀ ਸੀ? ਗੁਰੂ ਦੇ ਵਜ਼ੀਰ ਦੇ ਉੱਤੇ ਅਟੈਕ ਕਰਨਾ। ਜੇ ਰੱਬ ਨਾ ਕਰਦਾ ਵਿਦਨ 5 to 10 ਸੈਕਿੰਡ ਜੇ ਉਹ ਵਾਰ ਕਰ ਜਾਂਦਾ ਤੇ ਦੁਨੀਆ ਦਾ ਜਿਹੜਾ ਮਾਹੌਲ ਅੱਜ ਇਹ ਨਹੀਂ ਹੋਣਾ ਸੀ। ਮੇਰੇ ਤੋਂ ਗੱਲ ਲਿਖਾ ਲਓ, ਅੱਜ ਅਸੀਂ ਫੇਰ ਵੀ ਬਰਦਾਸ਼ਤ ਕਰ ਗਏ, ਅੱਜ ਅਸੀਂ ਫੇਰ ਵੀ ਜਿਹੜਾ ਜਿਨ੍ਹਾਂ ਦੀਆਂ ਭਾਵਨਾਵਾਂ ਜੁੜੀਆਂ ਸੀ, ਅਸੀਂ ਉਸ ਚੀਜ਼ ਨੂੰ ਇਸ ਤੋਂ ਹੀ ਤਸੱਲੀ ਹੋ ਗਈ ਵੀ ਉਹਨੂੰ ਸਜ਼ਾ ਮਿਲ ਗਈ। ਪਰ ਉਸ ਤੋਂ ਬਾਅਦ ਜੇ ਸਜ਼ਾ ਦੇਈ ਜਾਂਦੇ ਜਾਂ ਕੁਝ ਵੀ ਕਰੀ ਜਾਂਦੇ, ਜੇ ਗੁਰੂ ਦੇ ਵਜ਼ੀਰ ਦੇ ਉੱਤੇ ਉਹ ਇੱਕ ਵਾਰ ਕਰ ਦਿੰਦਾ, ਤੇ ਇੰਨੀ ਨੇੜੇ ਤੋਂ ਬਾਹਰ ਕਿੰਨਾ ਖਤਰਨਾਕ ਹੋ ਸਕਦਾ ਸੀ ਸਾਰੀ ਦੁਨੀਆ ਨੂੰ ਪਤਾ। ਤੇ ਉਹ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਹਿੱਲ ਕੇ ਰਹਿ ਜਾਂਦਾ। ਸਿੱਖ ਕੀ, ਗੁਰੂ ਸਾਹਿਬ ਨੂੰ ਚਾਹਣ ਵਾਲੇ ਚਾਹ ਕਿਸੇ ਧਰਮ ਨਾਲ ਸੀ, ਉਹ ਹਿੱਲ ਕੇ ਰਹਿ ਜਾਂਦੇ। ਅੱਜ ਵੀ ਹਿੱਲਿਆ, ਮੈਂ ਇਕੱਲੇ ਕਹਿੰਦਾ ਨਹੀਂ ਵੀ ਅਸੀਂ ਹਿੱਲੇ ਆ। ਮੈਨੂੰ ਬਹੁਤ ਸਾਰੇ ਸੁਨੇਹੇ ਆਏ ਮੇਰੇ ਹਿੰਦੂ ਭਰਾਵਾਂ ਦੇ, ਮੇਰੇ ਮੁਸਲਮਾਨ ਭਰਾਵਾਂ ਦੇ, ਮੇਰੇ ਹੋਰ ਕਮਿਊਨਿਟੀ ਦੇ, ਜਿਨ੍ਹਾਂ ਨੇ ਇਹ ਕਿਹਾ ਵੀ ਯਾਰ ਸਾਡਾ ਦਿਲ ਦੁਖਿਆ, ਦਰਬਾਰ ਸਾਹਿਬ ਤਾਂ ਸਾਡਾ ਸਾਂਝਾ ਸੀ, ਅਸੀਂ ਚਾਹੁੰਦੇ ਹੁੰਦੇ ਸੀ ਵੀ ਫਲਾਈਟ ਤੇ ਜਾਣ ਤੋਂ ਪਹਿਲਾਂ ਅਸੀਂ ਦਰਬਾਰ ਸਾਹਿਬ ਜ਼ਰੂਰ ਜਾਈਏ, ਅਸੀਂ ਵੇਲੇ ਕੁ ਵੇਲੇ ਦਰਬਾਰ ਸਾਹਿਬ ਜਾਣਾ ਚਾਹੁੰਦੇ ਹੁੰਦੇ ਸੀ। ਤਾਂ ਇਹ ਚੀਜ਼ਾਂ ਤਾਂ ਕਿਤੇ ਹੈ ਹੀ ਨਹੀਂ, ਲਿਖੇ ਨਹੀਂ ਸੀ ਵੀ ਇਹ ਸਾਡਾ ਸੀ, ਇਹ ਤਾਂ 4 ਵਰਗਾਂ ਦਾ ਸੀ। ਤਾਂ ਉੱਥੇ ਜੇ ਇਹ ਜਿਹਾ ਘਟਨਾ ਹੋ ਜਾਂਦੀ ਫੇਰ ਐਕਸ਼ਨ ਕਰਦੇ। ਦੂਜੀ ਇੱਕ ਪੁਆਇੰਟ ਬਹੁਤ ਜ਼ਿਆਦਾ ਚੱਲਿਆ, ਹਰੇਕ ਬੰਦਾ ਕਹਿ ਦਿੰਦਾ ਵੀ ਉਹਨੇ ਕੁਝ ਨਹੀਂ ਕੀਤਾ ਸੀ, ਉਹਦੇ 2 ਥੱਪੜ ਮਾਰ ਕੇ ਛੱਡ ਦਿੰਦੇ, ਉਹ ਤੋਂ ਮਨਵਾ ਲੈਂਦੇ, ਉਹ ਹੋਰ ਭੇਤ ਖੋਲਦਾ। ਬਿਲਕੁਲ ਸਹੀ ਗੱਲ ਆ ਤੁਹਾਡੀ, ਚੇਨ ਲੱਭਣ ਵਾਸਤੇ ਉਹਦਾ ਜਿਉਂਦਾ ਰਹਿਣਾ ਲਾਜ਼ਮੀ ਸੀ। ਪਰ ਰੌਲਾ ਇਹ ਹੈ ਵੀ ਜਿਉਂਦਾ ਰਹਿਣਾ ਜੀ ਕਾਨੂੰਨਨ ਉਹ ਬੰਦਾ ਉਹਨਾਂ ਲੋਕਾਂ ਕੋਲੇ ਜਿਹੜੀ ਟਾਸਕ ਫੋਰਸ, ਜਿਹੜੀ ਗੁਰਦੁਆਰਾ ਟਾਸਕ ਫੋਰਸ ਕੋਲੇ ਰੱਖਣ ਦੀ ਉਹਦੀ ਇਜਾਜ਼ਤ ਹੁੰਦੀ, ਫਿਰ ਤਾਂ ਠੀਕ ਸੀ। ਜੇ ਉਹਨੂੰ ਲੈ ਪੁਲਿਸ ਨੇ ਜਾਣਾ ਸੀ 10 ਮਿੰਟਾਂ ਬਾਅਦ ਤੇ 6 ਮਹੀਨੇ ਤੱਕ, ਜਿਹੜੇ 2 ਮਹੀਨੇ ਬਾਅਦ ਉਹਨੂੰ ਜ਼ਮਾਨਤ ਤੇ ਛੱਡ ਦੇਣਾ ਸੀ, ਤਾਂ ਫਿਰ ਦੱਸੋ ਫਿਰ ਕੀ ਹੱਲ ਆ? ਤੇ ਉਹੀ ਚੀਜ਼ ਇੱਥੇ ਆ ਵੀ ਜੇ 35 ਸਾਲਾਂ ਤੋਂ ਅਸੀਂ ਇੱਕ ਕਾਨੂੰਨ ਨੂੰ ਜਿਹੜੀ ਇੰਤਜ਼ਾਰ ਕਰ ਰਹੇ ਹਾਂ ਕਿਸੇ ਫੈਸਲੇ ਦਾ, ਉਹ ਨਹੀਂ ਹੋਏ। ਕਈ ਮਿੱਤਰਾਂ ਨੇ ਮੇਰੇ ਨੇ ਕਿਹਾ ਵੀ ਵੇਟ ਤਾਂ ਕਰਨਾ ਸੀ, ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣਾ ਸੀ। ਦੇਖੋ ਕੋਈ ਵੀ ਜੇ ਗੱਲ ਹੁੰਦੀ ਹੈ ਨਾ, ਜੇ ਅੱਜ ਜੇਕਰ ਕਾਨੂੰਨ ਦੇ ਵਿੱਚ ਵਿਸ਼ਵਾਸ ਦੀ ਗੱਲ ਹੋ ਰਹੀ ਹੈ, ਬਰਾੜ ਸਾਹਿਬ ਬਰਗਾੜੀ ਦਾ ਕੇਸ ਜਿਹੜਾ ਹੋਇਆ ਸੀਗਾ, ਇਹ ਸਭ ਤੋਂ ਵੱਡੀ ਮਿਸਾਲ ਹੈ ਜੀ। ਅਜੇ ਤੱਕ ਇਹ ਕੇਸ ਸੋਲਵ ਨਹੀਂ ਹੋਇਆ। ਬਹੁਤ ਸਾਰੀਆਂ ਜਿਹੜੀਆਂ ਕਮੇਟੀਆਂ ਬਿਠਾਈਆਂ ਗਈਆਂ, ਬਹੁਤ ਸਾਰੇ ਅਫਸਰਾਂ ਦੀ ਤਬਦੀਲੀ ਕੀਤੀ ਗਈ ਹੈ, ਪਰ ਉਹ ਅਜੇ ਤੱਕ ਇਹ ਕੇਸ ਲਟਕਿਆ ਹੋਇਆ। ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਇਹ ਰੋਹ ਸੀ ਜੀ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਜਿਹੜਾ ਇਨਸਾਫ ਨਹੀਂ ਦਿੰਦੀਆਂ, ਲੋਕਾਂ ਨੇ ਆਪਣੇ ਹੱਥ ਦੇ ਵਿੱਚ ਹੀ ਇਹ ਚੀਜ਼ਾਂ ਲੈ ਲਈਆਂ ਨੇ। ਕਾਨੂੰਨ ਨੂੰ ਤੋੜਨ ਦਾ ਜਿਹੜਾ ਫੈਸਲਾ ਨਾ, ਉਹ ਓਵਰਨਾਈਟ ਨਹੀਂ ਹੋਇਆ। ਜੇ ਤੁਸੀਂ ਕਹੋ ਵੀ ਓਵਰਨਾਈਟ ਸਿੱਖ ਕੌਮ ਨੇ ਕਾਨੂੰਨ ਹੱਥ 'ਚ ਲੈ ਕੇ ਤੇ ਆਪ ਸਜ਼ਾ ਦੇਣੀ ਸ਼ੁਰੂ ਕਰਦੀ, ਇਹ ਹੱਥ ਕਥਨੀ ਆ। ਐਜ਼ ਪਰ ਮੀਡੀਆ, ਮੈਂ ਕੋਈ ਇਹ ਨਹੀਂ ਕਹਿੰਦਾ ਵੀ ਮੇਰਾ ਧਰਮ ਆ ਤੇ ਮੈਂ ਉਹਦੀ ਸੈਂਟਰ ਕਰ ਰਿਹਾ, ਪਰ ਐਜ਼ ਪਰ ਮੀਡੀਆ ਮੈਂ ਨਿਰਪੱਖ ਹੋ ਕੇ ਕਹਿਣਾ ਵੀ ਜੇ 35 ਸਾਲ ਹੋ ਗਏ ਗਲ 'ਚ ਟਾਇਰ ਪਾਇਆਂ ਦੀ, ਅੱਜ ਤੱਕ ਵੀ ਇੰਤਜ਼ਾਰ ਕਰ ਰਹੇ ਆ ਕਿ ਉਹ ਹੌਲੀ ਹੌਲੀ ਬਣਦਾ ਨਸੂਰ ਬਣ ਗਿਆ। ਤੇ ਨਸੂਰ ਬਣ ਕੇ ਸਾਨੂੰ ਗੁਰੂ ਸਾਹਿਬ ਨੇ ਇੱਕ ਚੀਜ਼ ਦੀ ਜਿਹੜੀ ਹੱਲਾਸ਼ੇਰੀ ਪਹਿਲੇ ਦਿਨ ਤੋਂ ਦਿੱਤੀ ਹੈ ਵੀ ਜੇ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ। ਇਸ ਕਰਕੇ ਉਹ 35 ਸਾਲਾਂ ਦੇ ਵਿੱਚ ਬਿਲਟ ਹੋਈਆਂ ਗੱਲਾਂ ਜਿਹੜੀਆਂ ਅੱਜ ਹੋ ਰਹੀਆਂ, ਇਹਦੇ ਲਈ ਤੁਸੀਂ ਓਵਰਨਾਈਟ ਦੋਸ਼ੀ ਨਹੀਂ ਕਿਸੇ ਨੂੰ ਕਰਾਰ ਕਰ ਸਕਦੇ ਵੀ ਉੱਥੇ ਉਹਨਾਂ ਨੇ ਜਾ ਕੇ ਐਂ ਕਰਤਾ। ਉਹਨਾਂ ਨੂੰ ਦਿਖਦਾ ਸੀ, ਉਹਨਾਂ ਨੇ 20 ਮਿੰਟ ਉਹਨੂੰ ਕੋਸ਼ਿਸ਼ ਕੀਤੀ ਮਨਾਉਣ ਦੀ, ਉਹਨਾਂ ਨੇ ਵੀ ਇਹ ਮੰਨੂਗਾ ਪਰ ਨਹੀਂ ਮੰਨਿਆ, ਤਾਂ ਉਹਨਾਂ ਨੂੰ ਦਿਖਦਾ ਸੀ ਵੀ ਇਹਦਾ ਹਸ਼ਰ ਕੀ ਹੋਊਗਾ। ਦੂਜੀ ਗੱਲ ਇਹ ਆ ਜੀ, ਜਦੋਂ ਕ੍ਰੋਧ ਹੁੰਦਾ ਨਾ, ਕ੍ਰੋਧ ਕਿਤੇ ਵੀ ਆ,
ਉਹ ਕ੍ਰੋਧ ਦੇ ਮੂਹਰੇ ਕੋਈ ਤੁਹਾਡਾ ਗਿਆਨ, ਤੁਹਾਡਾ ਕੋਈ ਵਿਦਵਾਨ, ਤੁਹਾਡੀ ਕੋਈ ਸੋਝੀ ਕੋਈ ਕੰਮ ਨਹੀਂ ਕਰਦੀ। ਤੇ ਕ੍ਰੋਧ ਕਰਨ ਵਾਲਾ ਉਹ ਇੱਕ ਦੇਖੋ, ਸਾਨੂੰ ਕ੍ਰੋਧ ਆਇਆ ਟੀਵੀ ਤੇ ਬੈਠਿਆਂ ਨੂੰ, ਸਾਨੂੰ ਦੇਖ ਕੇ ਕ੍ਰੋਧ ਆਇਆ, ਤੇ ਜਿਹੜੇ ਬੰਦੇ ਨੇ ਉੱਥੇ ਲਾਈਵ ਦੇਖਿਆ, ਸਾਹਮਣੇ ਦੇਖਿਆ, ਉਹਨਾਂ ਨੂੰ ਵੀ ਕ੍ਰੋਧ ਆਉਣਾ ਲਾਜ਼ਮੀ ਸੀ। ਸੋ ਇਸ ਕਰਕੇ ਜਿਹੜਾ ਇਹ ਘਟਨਾਕ੍ਰਮ ਵਾਪਰਿਆ, ਮੈਂ ਤਾਂ ਇੱਥੇ ਇਹ ਗੱਲ ਕਹੂੰਗਾ ਵੀ ਸਾਡੀ ਕਮਿਊਨਿਟੀ ਨੂੰ ਜੇ ਇਸ ਕਮਿਊਨਿਟੀ ਨੇ ਰਲ ਕੇ ਠੀਕ ਆ ਕਾਨੂੰਨ ਹੱਥ 'ਚ ਲਿਆ ਤਾਂ ਜ਼ਰੂਰ ਸਾਨੂੰ ਸਜ਼ਾ ਦਿਓ। ਅਸੀਂ ਕਾਨੂੰਨ ਦੇ ਤਹਿਤ ਸਜ਼ਾ ਲੈ ਲਾਂਗੇ, ਸਾਰੇ ਲੈ ਲਾਂਗੇ। ਮੈਨੂੰ ਵੀ ਸਜ਼ਾ ਦੇ ਦਿਓ, ਵਿੱਚ ਮੈਂ ਵੀ ਦੋਸ਼ੀ ਹਾਂ, ਮੈਂ ਕਿਉਂਕਿ ਇਹਦੀ ਹਾਮੀ ਭਰਦਾ, ਮੈਨੂੰ ਵੀ ਲਾਓ ਜੀ, ਜੇਲ੍ਹ ਭੇਜ ਦਿਓ, ਮੈਨੂੰ ਵੀ ਸਜ਼ਾ ਦਿਓ। ਪਰ ਸਾਡੇ ਪਿਛਲਿਆਂ ਦਾ ਤਾਂ ਕਰ ਦਿਓ, ਕੋਈ ਪਿਛਲਿਆਂ ਦਾ ਸਾਡੇ ਦਾ ਕੱਢ ਦਿਓ, ਕੋਈ ਨਤੀਜਾ ਜਿਹੜੇ ਹੋਏ ਉਹਨਾਂ ਦਾ ਸਾਡਾ ਹੱਲ ਕਰ ਦਿਓ, ਦੇ ਦਿਓ ਸਾਨੂੰ ਸਜ਼ਾ ਸਾਰੀ। ਇਦੋਂ ਮੁੜ ਕੇ ਅਸੀਂ ਸਾਡੇ ਤੋਂ ਸਹੁੰ ਵੀ ਖਵਾ ਲਿਓ ਵੀ ਹਾਂ ਭਾਈ ਅਸੀਂ ਨਹੀਂ ਕੋਈ ਇਹੋ ਜਿਹਾ ਵਾਅਦਾ ਕਰਦੇ। ਸੋ ਇਹ ਗੱਲਾਂ ਨਾ ਕਹਿਣੀਆਂ ਤੇ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ। ਲੋਕ ਇੱਕ ਦੂਜੇ ਨੂੰ ਉਦਾਹਰਨਾਂ ਦੇਈ ਜਾਂਦੇ ਆ। ਹੁਣ ਇੱਕ ਲੋਕ ਜਿਹੜੇ ਇਨਸਾਨੀਅਤ ਦਾ ਹੋਕਾ ਦਿੰਦੇ ਆ ਵੀ ਅਸੀਂ ਇਨਸਾਨੀਅਤ ਨੂੰ ਪਹਿਲ ਦਿੰਦੇ, ਮੈਂ ਖੁਦ ਇਨਸਾਨੀਅਤ ਨੂੰ ਪਹਿਲ ਦਿੰਦਾ। ਮੈਂ ਧਰਮ ਦਾ ਵੀ ਫੋਲੋਅਰ ਹਾਂ, ਪਰ ਮੈਂ ਉਸ ਤੋਂ ਵੀ ਵੱਡਾ ਇਨਸਾਨੀਅਤ ਦਾ ਫੋਲੋਅਰ ਹਾਂ। ਮੈਂ ਕਦੇ ਕਿਸੇ ਬੰਦੇ ਦੀ ਤਕਲੀਫ ਹੀ ਨਹੀਂ ਜਰ ਸਕਦਾ, ਮੈਂ ਕਦੇ ਨਹੀਂ, ਹਰ ਟਾਈਮ ਖੜੇ ਆ ਅੱਜ ਤੱਕ। ਪਰ ਜਦੋਂ ਤੁਸੀਂ ਕੀ ਕਰੋਗੇ ਜੇ ਉਹ ਬੰਦਾ ਤੁਹਾਡਾ ਗਾਟਾ ਲਾਉਣ ਲਈ ਆ ਗਿਆ, ਤੁਹਾਡੇ ਉਸ ਥਾਂ ਨੂੰ ਹੱਥ ਪਾ ਲਿਆ ਜਿਹੜੇ ਥਾਂ ਨੇ ਕਦੇ ਕਿਸੇ ਦਾ ਬੁਰਾ ਕੀਤਾ ਹੀ ਨਹੀਂ ਜੀ, ਤਾਂ ਫਿਰ ਕੀ ਕਰੋਗੇ ਤੁਸੀਂ? ਪਾਣੀ ਇਹਨੂੰ ਕਹਿੰਦੇ ਪੁਲ ਤੇ ਉੱਤੋਂ ਦੀ ਲੰਘ ਜਾਣਾ, ਬਸ ਤੋਂ ਬਾਹਰ ਗੱਲ ਹੋ ਜਾਣੀ, ਉਹ ਹੋਈਆਂ। ਸੋ ਮੈਂ ਬੇਨਤੀ ਕਰਦਾ ਹਾਂ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਬੁੱਧੀਜੀਵੀ ਹੈ ਨਾ, ਉਹ ਹਾਲਾਤ ਨੂੰ ਸਮਝਣ। ਹਾਲਾਤ ਉੱਥੇ ਮੌਕੇ ਤੇ ਜਿਹੜੀ ਹਾਲਾਤ ਬਣੀ ਸੀ ਨਾ, ਉਸ ਹਾਲਾਤ ਦੇ ਮਾਮਲੇ 'ਚ ਕੋਈ ਦੋਸ਼ੀ ਨਹੀਂ ਸੀ, ਕਸੂਰਵਾਰ ਨਹੀਂ ਸੀ। ਤੁਸੀਂ ਉਦੋਂ ਵੀ ਆਹ ਦਾ ਨਾਰਾ ਮਾਰਿਆ ਜਦੋਂ ਡਾਂਗਾ ਨਾਲ ਕੁੱਟਦੇ ਨਹੀਂ, ਕੱਲੀਆਂ ਬੀਬੀਆਂ, ਭੈਣਾਂ, ਮਾਈਆਂ ਦਾ ਥਾਣਿਆਂ 'ਚ ਤੇ ਉਹਨਾਂ ਥਾਵਾਂ ਤੇ ਜਿਹੜੀਆਂ ਬੇਪਤੀਆਂ ਆਉਂਦੀਆਂ, ਉਦੋਂ ਇਨਸਾਨੀਅਤ ਦਾ ਨਾਰਾ ਤੁਹਾਡਾ ਕਿੱਥੇ ਜਾ ਵੜਦਾ? ਜਾਂ ਜਦੋਂ ਪੰਜਾਬ ਦਾ ਮਾੜਾ ਦੌਰ ਸੀ, ਉਦੋਂ ਬੇਕਸੂਰਾਂ ਨਾਲ ਜੋ ਕੁਝ ਹੋਇਆ, ਚਾਹੇ ਉਹ ਬੱਸਾਂ 'ਚ ਮਾਰੇ ਗਏ, ਉਹ ਵੀ ਚਾਹੇ ਉਹ ਵੀ ਪਤਾ ਹੀ ਹੈ ਕਿੱਥੋਂ ਦੇ ਕਿਹਦੇ ਕੰਮ ਸੀ, ਤੇ ਚਾਹੇ ਉਹ ਪੁਲਿਸ ਨੇ ਮਾਰੇ, ਕਿਸੇ ਨੇ ਵੀ ਮਾਰੇ, ਉਦੋਂ ਵੀ ਤਾਂ ਬੋਲਦੇ ਨਾ, ਉਦੋਂ ਕਹਿੰਦੇ ਵੀ ਕਾਨੂੰਨ ਕਿਹੜਾ ਹੱਥ ਚੱਲਿਆ, ਤਾਂ ਉਦੋਂ ਤਾਂ ਕਿਸੇ ਨੇ ਬੋਲਿਆ ਨਹੀਂ। ਸੋ ਜਿਹੜੇ ਤੀਜੇ ਦਿਨ ਅਸੀਂ ਵੀਡੀਓ ਦੇਖਦੇ ਆ ਵੀ ਫਲਾਨਾ ਗਾਂ ਲਿਜਾਂਦਾ ਫੜਿਆ ਗਿਆ, ਫਲਾਨੀ ਉਹ ਕੁੜੀ ਨੂੰ ਉਹਨੂੰ ਅੱਗ ਲਾਤੀ ਚੌਂਕ ਦੇ ਵਿਚਾਲੇ, ਉਦੋਂ ਕਦੇ ਕਿਸੇ ਦੀ ਇਨਸਾਨੀਅਤ ਬੋਲਦੀ ਨਹੀਂ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਹਰੇਕ ਮਸਲੇ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਧਰਮ ਹੀ ਆੜੇ ਆਵੇ ਵੀ ਇਹ ਸਿੱਖਾਂ ਦਾ ਤੇ ਮੈਂ ਇਹਦੇ ਉਲਟੀ ਬੋਲਣਾ, ਇਹ ਹਿੰਦੂਆਂ ਦਾ ਤੇ ਮੈਂ ਇਹਦੇ ਉਲਟੀ ਬੋਲਣਾ। ਹਰ ਮਸਲਾ ਵੱਖਰੋ ਵੱਖਰਾ ਹੁੰਦਾ, ਉਹਦੇ ਹਰ ਪਹਿਲੂ ਦੇਖ ਕੇ ਫੇਰ ਬੋਲਿਆ ਜਾਂਦਾ। ਸੋ ਅੱਜ ਮੈਂ ਆਪਦਾ ਕਲੀਅਰ ਕੱਟ ਕਹਿਣਾ ਜੀ, ਮੈਂ ਬਿਲਕੁਲ ਇਨਸਾਨੀਅਤ ਦਾ ਹੱਕਦਾਰ ਹਾਂ। ਮੈਂ ਚਾਹੁੰਦਾ ਵੀ ਕਾਨੂੰਨ ਦੇ ਤਹਿਤ ਸਭ ਕੁਝ ਹੋਵੇ, ਪਰ ਜੇ ਕਾਨੂੰਨ ਕੁਝ ਨਹੀਂ ਕਰਦਾ ਤਾਂ ਮੈਂ ਇਹਦੀ ਵੀ ਹਮਾਇਤ ਕਰਦਾ, ਇਹ ਕਰਨਾ ਚਾਹੀਦਾ ਸੀ ਜੀ। ਧੰਨਵਾਦ ਬਰਾੜ ਸਾਹਿਬ ਜੀ ਸਾਰੀ ਜਾਣਕਾਰੀ ਦੇ ਲਈ। ਦੱਸ ਦਈਏ ਕਿ ਬਾਇਓਮੈਟ੍ਰਿਕ ਰਾਹੀਂ ਵੀ ਉਹਨਾਂ ਦੀ ਜਾਣ ਪਛਾਣ ਕਰਨ ਦੀ, ਉਸ ਦੋਸ਼ੀ ਦੀ ਜਾਣ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਨਹੀਂ ਹੋ ਸਕੀ ਜੀ ਪਛਾਣ। ਸ਼ਾਇਦ ਕੋਈ ਹੋਰ ਅਜਿਹੀ ਇਨਵੈਸਟੀਗੇਸ਼ਨ ਹੋਵੇ ਕਿ ਉਹਦੀ ਜਾਣ ਪਛਾਣ ਹੋਵੇ, ਪਰ ਪੁਲਿਸ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਜੀ ਕਿ ਜਿਹਦੇ ਵੀ ਇਸ ਸੰਪਰਕ ਦੇ ਵਿੱਚ ਆਇਆ ਜਾਂ ਜਿਹੜੇ ਵੀ ਹੋਟਲ ਦੇ ਵਿੱਚ ਰਿਹਾ ਜਾਂ ਜਿੱਥੇ ਇਹਨੇ ਸਟੇ ਕੀਤੀ ਜਾਂ ਕੋਈ ਵੀ ਇਸ ਬੰਦੇ ਨੂੰ ਜਾਣਦਾ ਤਾਂ ਇਸ ਦੀ ਸ਼ਨਾਖਤ ਲਈ ਸਾਹਮਣੇ ਜ਼ਰੂਰ ਆਉਣ। ਧੰਨਵਾਦ ਜੀ ਤੁਹਾਡਾ, ਮਿਲਦੇ ਹਾਂ ਜੀ ਅਗਲੇ ਹਫ਼ਤੇ। ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।